दर्शकों ब्रेक तो बाद थोड़ा स्वागत है जी। डॉक्टर साहब साढ़े को फेसबुक मैसेज आया है। ਅਸੀਂ ਇਹ ਮਾਫੀ ਚਾਹੁੰਦੇ ਹਾਂ ਕਿ ਵੀ ਅੱਜ ਅਸੀਂ ਫੇਸਬੁੱਕ ਮੈਸੇਜ ਨਹੀਂ ਪੜ੍ਹ ਸਕਾਂਗੇ ਔਰ ਆਉਣ ਵਾਲੇ ਦਿਨਾਂ 'ਚ ਵੀ ਹੋ ਸਕਦਾ ਹੈ ਕਿ ਕੁਝ ਦਿਨ ਜਿਹੜਾ ਸਕਾਈਪ ਰਾਹੀਂ ਅਸੀਂ ਦਰਸ਼ਕਾਂ ਦੇ ਨਾਲ ਜੁੜੀਏ ਜੀ। ਸੋ ਹੁਣ ਤੁਸੀਂ ਜੀ ਡਾਕਟਰ ਸਾਹਿਬ, ਹਾਂਜੀ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਸਿਡਨੀ ਆਸਟ੍ਰੇਲੀਆ ਤੋਂ ਪ੍ਰਭ ਨਿੱਜਰ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਸਾਰੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਨੂੰ ਵਧਾਈ ਹੋਵੇ ਕਿ ਤੁਸੀਂ ਸਿੱਖ ਹਿੱਤਾਂ ਦੀ ਗੱਲ ਇੰਨੇ ਬੇਖੌਫ ਅਤੇ ਸੁਲਝੇ ਹੋਏ ਲਹਿਜੇ ਵਿੱਚ ਸਾਰੀ ਦੁਨੀਆ ਸਾਹਮਣੇ ਕਰਦੇ ਹੋ। ਇੱਕ ਸਵਾਲ ਜੋ ਮੈਨੂੰ ਜਾਪਦਾ ਹੈ ਕਿ ਅੱਜ ਬਹੁਤ ਜ਼ਰੂਰੀ ਹੋ ਗਿਆ ਹੈ, ਜਿਸ ਦਾ ਜਵਾਬ ਡਾਕਟਰ ਅਮਰਜੀਤ ਸਿੰਘ ਤੋਂ ਆਸ ਕਰਦਾ ਹਾਂ ਕਿ ਜ਼ਰੂਰ ਮਿਲੇਗਾ ਤੇ ਸਮੂਹ ਸਿੱਖ ਜਗਤ ਸਾਹਮਣੇ ਇਹ ਗੱਲ ਆਉਣੀ ਚਾਹੀਦੀ ਹੈ। ਪੰਜਾਬ ਸਰਕਾਰ ਅੱਜ ਇਹ ਹੁਕਮ ਜਾਰੀ ਕਰਦੀ ਹੈ ਕਿ ਸਿੱਖ ਘਰਾਂ ਵਿੱਚ ਗੁਰਬਾਣੀ ਨਿਤਨੇਮ ਦੇ ਗੁਟਕੇ ਪਿੰਡ ਦੇ ਗੁਰੂ ਘਰ ਵਿੱਚ ਜਮ੍ਹਾਂ ਕਰਾ ਦਿੱਤੇ ਜਾਣ। ਇੱਕ ਹੋਰ ਖੇਡ ਜੋ ਸਿੱਧੇ ਤੌਰ ਤੇ ਲੋਕਾਂ ਨੂੰ ਗੁਰਬਾਣੀ ਅਤੇ ਨਿਤਨੇਮ ਤੋਂ ਤੋੜ ਰਹੀ ਹੈ, ਭਾਵੇਂ ਕਹਿ ਇਹ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ, ਪਰ ਅਸਲ ਮਸਲਾ ਕੁਝ ਹੋਰ ਹੈ। ਨਵੀਂ ਪੀੜ੍ਹੀ ਨੂੰ ਨਿਤਨੇਮ ਨਾਲ ਜੋੜਨ ਤੋਂ ਰੋਕਣਾ ਹੋਰ ਵੀ ਕਈ ਮੰਦਭਾਗੀਆਂ ਘਟਨਾਵਾਂ ਦਾ ਖਦਸ਼ਾ ਹੈ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਮੈਂ ਜਵਾਬ ਦਿਆਂ ਅਸੀਂ ਇਹ ਦੱਸ ਦਈਏ ਕਿ ਮੰਡੇ ਸ਼ਾਮ ਨੂੰ 8 ਤੋਂ 11 ਵਾਲੇ ਸਲੋਟ ਦੇ ਵਿੱਚ ਜਿਹੜਾ ਕਾਇਦੇ ਆਜ਼ਮ ਦੇ ਜਨਮ ਦਿਨ ਨਾਲ ਸੰਬੰਧਿਤ ਪ੍ਰੋਗਰਾਮ ਸਾਡੀ ਟੀਮ ਨੇ ਰਿਕਾਰਡ ਕੀਤਾ ਉਹ ਦਰਸ਼ਕ ਦੇਖ ਸਕਣਗੇ। ਔਰ ਇਸ ਤੋਂ ਇਲਾਵਾ ਫਿਰ ਨੈਕਸਟ ਵੀਕ ਸੈਚਰਡੇ ਇੱਕ ਸੈਮੀਨਾਰ ਵੀ ਮਿਲਪੀਟਸ 'ਚ ਉਹਦੀ ਐਡ ਚੱਲ ਰਹੀ ਹੈ। ਸੋ ਅਸੀਂ ਜਿਹੜੇ ਉਸ ਏਰੀਏ 'ਚ ਰਹਿਣ ਵਾਲੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਉਹ ਉੱਥੇ ਪਹੁੰਚਣ। ਜੀ ਜਿਹੜੀ ਜਿਸ ਗੱਲ ਵੱਲ ਪ੍ਰਭ ਨਿੱਜਰ ਸਿੰਘ ਜੀ ਨੇ ਇਸ਼ਾਰਾ ਕੀਤਾ ਹੈ, ਮੈਂ ਸਗੋਂ ਇਹਨਾਂ ਦੀ ਲਿਖਤ ਤਾਂ ਕਾਫੀ ਦੇਰ ਦੀ ਆਈ ਹੋਈ ਹੈ, ਪਰ ਮੈਨੂੰ ਕੋਈ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਕਿ ਇਹ ਕਿੱਥੇ ਹੋਇਆ ਜਾਂ ਕਿਹੜੇ ਇਲਾਕਿਆਂ ਦੇ ਵਿੱਚ ਇਸ ਕਿਸਮ ਦਾ ਕੋਈ ਜਿਹੜਾ ਉਹ ਆਰਡਰ ਕੱਢਿਆ ਗਿਆ ਕਿ ਵੀ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗੁਟਕੇ ਔਰ ਦੂਸਰੇ ਜਿਹੜੇ ਨੇ ਉਹ ਜਮ੍ਹਾਂ ਕਰਾਉਣ। ਪਰ ਜੇ ਇਹਨਾਂ ਨੇ ਲਿਖਿਆ ਤੇ ਜ਼ਰੂਰ ਕਿਤੇ ਨਾ ਕਿਤੇ ਕੋਈ ਵਾਕਿਆ ਹੋਏਗਾ। ਸੋ ਅਸੀਂ ਚਾਹਾਂਗੇ ਕਿ ਜੇ ਸਾਨੂੰ ਥੋੜ੍ਹਾ ਬਹੁਤ ਵੇਰਵੇ ਦੇ ਨਾਲ ਕਿ ਕਿਸ ਏਰੀਏ 'ਚ ਔਰ ਕਿਹਨੇ ਇਸ ਕਿਸਮ ਦੀ ਅਨਾਊਂਸਮੈਂਟ ਕੀਤੀ ਹੈ ਜਾਂ ਫੋਲੋਅਪ ਕਰਵਾਇਆ ਤਾਂ ਫਿਰ ਅਸੀਂ ਇਸ ਬਾਰੇ ਵੇਰਵੇ ਨਾਲ ਗੱਲਬਾਤ ਕਰ ਸਕਾਂਗੇ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਤੋਂ ਵੀਰ ਯੁਵਰਾਜ ਸਿੰਘ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿਹੜੇ ਲੋਕ ਗੁਰੂ ਦੇ ਇਹਨਾਂ ਬੋਲਾਂ ਤੇ ਪਹਿਰਾ ਦੇ ਰਹੇ ਹਨ, ਮੈਂ ਉਹਨਾਂ ਦੀ ਸਿਫਤ ਅਤੇ ਆਦਰ ਵਿੱਚ ਸਿਰ ਝੁਕਾਉਂਦਾ ਹਾਂ। ਮੂਲ ਨਿਵਾਸੀ ਪਾਣੀ ਦੀ ਰੱਖਿਆ ਕਰ ਰਹੇ ਹਨ ਅਤੇ ਡਕੋਵਾ ਪਾਈਪਲਾਈਨ ਦੇ ਹੱਕ ਵਿੱਚ ਚਟਾਨ ਵਾਂਗ ਖੜੇ ਹਨ। ਅਸੀਂ ਜਾਣਦੇ ਹਾਂ ਕਿ ਖਾਲਸਾ ਹਮੇਸ਼ਾ ਗਰੀਬ ਨਾਲ ਖਲੋਂਦਾ ਹੈ। ਸਾਨੂੰ ਅਜੇ ਤੱਕ ਕੋਈ ਅਮਰੀਕਨ ਸਿੱਖ ਉੱਤੇ ਪਹੁੰਚਿਆ ਕਿਉਂ ਨਹੀਂ ਦਿਸਿਆ? ਧੰਨਵਾਦ ਜੀ। ਜੀ ਡਾਕਟਰ ਸਾਹਿਬ, ਵੀਰ ਜਗਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਨਿਊ ਵੇਲਜ਼ ਆਸਟ੍ਰੇਲੀਆ ਤੋਂ ਲਿਖਿਆ। ਉਹਨਾਂ ਦਾ ਇਸ਼ਾਰਾ ਸਾਊਥ ਡਕੋਟਾ ਦੇ ਵਿੱਚ ਜਿਹੜੀ ਇਹ ਪਾਈਪਲਾਈਨ ਕੱਢਣਾ ਚਾਹੁੰਦੇ ਨੇ ਓਬਾਮਾ ਪੀਰੀਅਡ ਤੋਂ ਹੀ ਚੱਲ ਰਿਹਾ ਸੀ ਔਰ ਜਿਹੜੇ ਨੇਟਿਵਸ ਨੇ ਉਹ ਸਮਝਦੇ ਨੇ ਵੀ ਇਹਦੇ ਨਾਲ ਉਹਨਾਂ ਦੇ ਰੀਸੋਰਸਿਸ ਪਾਣੀ ਔਰ ਇਹ ਕਿਉਂਕਿ ਬੜੇ ਉਹ ਕੁਦਰਤ ਨਾਲ ਜੁੜੇ ਹੋਏ ਲੋਕ ਸਨ ਔਰ ਅੱਜ ਵੀ ਨੇ, ਉਸ ਦਾ ਵਿਰੋਧ ਕਰ ਰਹੇ ਨੇ ਔਰ ਉੱਥੇ ਕਾਫੀ ਉਸ ਦੀ ਮੀਡੀਆ ਕਵਰੇਜ ਵੀ ਹੋਈ। ਲੇਕਿਨ ਇਹਨਾਂ ਦੀ ਗੱਲ ਠੀਕ ਹੈ ਕਿਉਂਕਿ ਇਹਨਾਂ ਨੇ ਜਦੋਂ ਅਸੀਂ ਗੁਰਬਾਣੀ ਦੇ ਸਹਾਰੇ ਕੋਈ ਪਾਠ ਦੇਖਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਐਨਵਾਇਰਨਮੈਂਟ ਦੇ ਲਈ ਬਹੁਤ ਕੁਛ ਹੈ ਕਿ ਕਿੰਨਾ ਇੰਪੋਰਟੈਂਟ ਹੈ ਐਨਵਾਇਰਨਮੈਂਟ ਕਿ ਜਿਸ ਨੂੰ ਅਸੀਂ ਸੰਭਾਲਣਾ ਔਰ ਇਸ ਤੋਂ ਵੱਧ ਕੇ ਜਿਹੜਾ ਸਾਡਾ ਅਸੀਂ ਸ਼ਲੋਕ ਪੜ੍ਹਦੇ ਹਾਂ ਰੋਜ਼ਾਨਾ ਜਪ ਸਾਹਿਬ ਦਾ ਹਿੱਸਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਕਿ ਭਾਈ ਦਿਨ ਤੇ ਰਾਤ ਇਹ ਨੈਨੀਜ਼ ਨੇ, ਨੈਨੀਜ਼ ਦੀ ਤਰ੍ਹਾਂ ਔਰ ਹਵਾ ਪਾਣੀ ਔਰ ਧਰਤੀ ਇਹ ਪਿਤਾ ਹੈ ਔਰ ਪਵਨ ਗੁਰੂ ਪਾਣੀ ਪਿਤਾ ਔਰ ਮਾਤਾ ਹੈ ਧਰਤੀ ਮਾਤਾ ਹੈ। ਸੋ ਮੇਰੇ ਕੋਲ ਤਾਂ ਕੋਈ ਜਵਾਬ ਨਹੀਂ ਹੈ ਵੀ ਸਿੱਖ ਕਿਉਂ ਨਹੀਂ ਸਾਊਥ ਡਕੋਟਾ ਜਾ ਕੇ ਖਲੋਤੇ, ਬਟ ਅਸੀਂ ਸਰਟਨਲੀ ਇਹ ਮਹਿਸੂਸ ਕਰਦੇ ਜਿਵੇਂ ਅਸੀਂ ਇੰਟਰਨੈਸ਼ਨਲ ਜਿਹੜੀਆਂ 2016 ਦੀਆਂ ਘਟਨਾਵਾਂ ਦੀ ਗੱਲ ਕੀਤੀ। ਸੋ ਇੱਕ ਦੋ ਪ੍ਰਾਪਤੀਆਂ ਜ਼ਰੂਰ ਐਨਵਾਇਰਨਮੈਂਟ ਦੇ ਫੀਲਡ 'ਚ ਵੀ ਸਨ, ਲੇਕਿਨ ਹੁਣ ਜਿੰਨੀ ਦੁਨੀਆ ਦੇ ਵਿੱਚ ਪੋਲਿਊਸ਼ਨ ਹੈ ਐਨਵਾਇਰਨਮੈਂਟ ਨੂੰ 40% ਉਹਦਾ ਅਮਰੀਕਾ ਔਰ ਚਾਈਨਾ ਇਹ ਦੋ ਮੁਲਕਾਂ ਦਾ ਹੀ ਉਹਦੇ 'ਚ ਕੰਟਰੀਬਿਊਸ਼ਨ ਹੁੰਦੀ ਹੈ। ਸੋ ਹੁਣ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਇਹ ਤਾਂ ਬਿਲਕੁਲ ਹੀ ਵਪਾਰੀ ਆਦਮੀ ਹੈ। ਮੈਨੂੰ ਨਹੀਂ ਲੱਗਦਾ ਕਿ ਵੀ ਇਹ ਜਿਹੜੀ
ਸਾਊਥ ਡਕੋਟਾ ਪਾਈਪਲਾਈਨ ਜਿਹਨੂੰ ਰੋਕਣ ਦੇ ਲਈ ਉੱਥੇ ਇਹ ਤਰੱਦਦ ਰਿਹਾ। ਹੁਣ ਤਾਂ ਮੈਂ ਖਬਰਾਂ 'ਚ ਵੀ ਨਹੀਂ ਦੇਖਿਆ, ਕਈ ਹਫ਼ਤੇ ਹੋ ਗਏ ਨੇ। ਸੋ ਅਸੀਂ ਮੈਂ ਤਾਂ ਹੁਣ ਇਹਦੇ 'ਤੇ ਕੀ ਕਹਿ ਸਕਦਾ ਕਿ ਬਈ ਸਾਡਾ ਇੰਨੀ ਇੱਕ ਨਿੱਕੀ ਜਿਹੀ ਕੌਮ ਹੈ, ਇੰਨੇ ਇੱਕ ਹੋਰ ਚੈਲੰਜ ਨੇ। ਕੁਛ ਆਪਣੇ ਆਪ ਦੇ ਵਿੱਚ ਐਨਵਾਇਰਨਮੈਂਟਲ ਗਰੁੱਪਸ ਐਕਟਿਵ ਨੇ, ਕੋਈ ਗ੍ਰੀਨ ਦੇ ਥੱਲੇ, ਕੋਈ ਦੂਜੇ ਦੇ ਥੱਲੇ, ਪਰ ਮੈਂ ਵੀ ਕੋਈ ਖਬਰ ਇਹਦੇ ਨਾਲ ਰਿਲੇਟਡ ਨਹੀਂ ਦੇਖੀ, ਔਰ ਨਾ ਹੀ ਮੈਂ ਹੁਣ ਸਿੱਖਾਂ ਦੀ ਪਾਰਟਿਸਿਪੇਸ਼ਨ ਕਿਉਂ ਨਹੀਂ ਹੋਈ ਇਸ ਬਾਰੇ ਵੀ ਮੇਰੇ ਕੋਲ ਕਹਿਣ ਨੂੰ ਕੁਛ ਨਹੀਂ ਹੈ। ਪਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਗਰਾਜ ਸਿੰਘ ਜੀ ਦਾ ਕਿ ਐਨਵਾਇਰਨਮੈਂਟ ਨੂੰ ਵੀ ਪਿਆਰ ਕਰਦੇ ਨੇ ਔਰ ਇਹਨਾਂ ਨੇ ਇਸ ਇਸ਼ੂ ਨੂੰ ਇੱਕ ਅਹਿਮੀਅਤ ਵਾਲਾ ਇਸ਼ੂ ਮੰਨਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਅਸਦ ਜਾਵੇਦ ਪੇਸ਼ਾਵਰ ਤੋਂ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਨੀਲਮ ਕੌਰ ਜੀ, ਉਮੀਦ ਕਰਦਾ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ। ਡਾਕਟਰ ਸਾਹਿਬ, ਮੈਂ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ। ਪਾਕਿਸਤਾਨ ਵਿੱਚ ਇਸ ਨੂੰ ਗੇਮ ਚੇਂਜਰ ਕਿਹਾ ਜਾ ਰਿਹਾ ਹੈ। ਖਿੱਤੇ ਵਿੱਚ ਇਹ ਗੇਮ ਚੇਂਜਰ ਕਿਵੇਂ ਹੈ? ਕੀ ਇਹ ਪਾਕਿਸਤਾਨ ਨੂੰ ਅਮਰੀਕੀ ਪ੍ਰਭਾਵ ਤੋਂ ਮੁਕਤ ਹੋਣ ਵਿੱਚ ਮਦਦ ਕਰੇਗਾ? ਇਹ ਖਿੱਤੇ ਵਿੱਚ ਪਾਕਿਸਤਾਨ ਦੀ ਆਵਾਜ਼ ਨੂੰ ਕਿਵੇਂ ਬੁਲੰਦ ਕਰੇਗਾ? ਕੀ ਇਹ ਪਾਕਿਸਤਾਨ ਨੂੰ ਬਲੋਚਿਸਤਾਨ ਤੋਂ ਚੀਨ ਦੇ ਬਾਰਡਰ ਤੱਕ ਇਕਮੁੱਠ ਰੱਖਣ ਵਿੱਚ ਵੀ ਸਹਾਈ ਹੋਵੇਗਾ? ਜਿਹੜਾ ਪ੍ਰੋਪੇਗੈਂਡਾ ਭਾਰਤ ਵੱਲੋਂ ਕਸ਼ਮੀਰ, ਬਲੋਚਿਸਤਾਨ ਅਤੇ ਹੋਰ ਨਾਰਥ ਦੇ ਖਿੱਤਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਕੀ ਇਹ ਇਕਨੋਮਿਕ ਕੋਰੀਡੋਰ ਭਾਰਤ ਦੇ ਇਸ ਪ੍ਰੋਪੇਗੈਂਡੇ ਦਾ ਜਵਾਬ ਹੋਵੇਗਾ? ਧੰਨਵਾਦ ਜੀ। ਜੀ ਡਾਕਟਰ ਸਾਹਿਬ। ਅਸਦ ਜਾਵੇਦ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਸ ਮੁੱਦੇ ਤੇ ਟਾਈਮ ਟੂ ਟਾਈਮ ਆਪਣੇ ਡਿਸਕਸ਼ਨਸ ਕੀਤੀਆਂ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਆਲਰੇਡੀ ਗੇਮ ਚੇਂਜਰ ਹੈ। ਸਿਰਫ ਪਾਕਿਸਤਾਨ ਦੇ ਲਿਹਾਜ਼ ਨਾਲ ਹੀ ਨਹੀਂ ਕਿ ਵੀ ਪਾਕਿਸਤਾਨ 'ਚ ਕਿਉਂਕਿ ਗਵਾਦਰ ਪੋਰਟ ਫਾਈਨਲ ਹੈ, ਉਹ ਆਲਰੇਡੀ ਆਪਰੇਸ਼ਨਲ ਹੋ ਗਈ ਹੈ ਔਰ ਉਹ ਬਲੋਚਿਸਤਾਨ 'ਚ ਹੈ। ਸੋ ਭਾਰਤ ਦੀ ਜਿਹੜੀ ਸ਼ਰਾਰਤ ਬਲੋਚਿਸਤਾਨ 'ਚ ਸੀ ਉਹਦਾ ਮੂੰਹ ਭੰਨ ਦਿੱਤਾ ਹੈ ਪਾਕਿਸਤਾਨੀ ਫੌਜ ਨੇ। ਗਿਲਗਿਤ 'ਚੋਂ ਕਿਉਂਕਿ ਗੁਜ਼ਰਦਾ ਹੈ ਔਰ ਗਿਲਗਿਤ 'ਚ ਵੀ ਇਹ ਗੜਬੜ ਕਰਵਾਉਣਾ ਚਾਹੁੰਦੇ ਸੀ। ਸੋ ਇਸ ਸਾਰੇ ਦੇ ਨਾਲ ਜਿੱਥੇ ਬਲੋਚਿਸਤਾਨ ਦੇ ਵਿੱਚ ਇਹਨਾਂ ਦੀ ਸ਼ਰਾਰਤ ਦਾ ਮੁਕਾਮ ਘਟਦਾ ਹੈ, ਹਾਲਾਂਕਿ ਟਰਾਈ ਕਰਨਗੇ, ਉੱਥੇ ਗੇਮ ਚੇਂਜਰ ਈਵਨ ਇੰਟਰਨੈਸ਼ਨਲ ਲੈਵਲ ਤੇ, ਜਿਵੇਂ ਈਵਨ ਇੰਗਲੈਂਡ ਨੇ ਦਿਲਚਸਪੀ ਸ਼ੋਅ ਕੀਤੀ ਵੀ ਅਸੀਂ ਡਿਸਕਸ ਕੀਤਾ ਸੀ, ਰਸ਼ੀਆ ਉਹਨਾਂ ਦੇ ਜਿਹੜੇ ਮੁਖੀ ਔਰ ਦੂਜੇ ਨੇ ਉਹਨਾਂ ਦੀ ਸਪਾਈ ਏਜੰਸੀ ਦੇ ਜਾਂ ਦੂਜੇ, ਉਹ ਜੁਆਇਨ ਕਰਨਾ ਚਾਹੁੰਦੇ ਨੇ। ਪੁਰਾਣਾ ਰਸ਼ੀਅਨ ਡ੍ਰੀਮ ਰਿਹਾ ਇਹਦਾ ਵਾਰਮ ਵਾਟਰਸ ਔਰ ਅਰੇਬੀਅਨ ਸੀ 'ਚ ਗਵਾਦਰ ਪੋਰਟ ਦੇ ਨਾਲ, ਉਹ ਡ੍ਰੀਮ ਫੁੱਲਫਿਲ ਹੁੰਦਾ ਹੈ। ਸੋ ਕੁੱਲ ਮਿਲਾ ਕੇ ਭਾਰਤ ਨੂੰ ਇਸ ਦੀ ਬਹੁਤ ਤਕਲੀਫ ਹੈ ਔਰ ਇਹ ਜਿਹੜਾ ਸਾਰਾ ਹੀ ਚਾਈਨਾ ਦੇ ਖਿਲਾਫ ਦੂਜਾ, ਔਰ ਅੱਜ ਹੀ ਅਸੀਂ ਦੇਖਦੇ ਹਾਂ ਕਿ ਉਹਨੂੰ ਅਜ਼ਹਰ ਨੂੰ ਦਹਿਸ਼ਤਗਰਦ ਬਣਾਉਣ ਦੇ ਲਈ ਜਿਹੜਾ ਭਾਰਤ ਦਾ ਐਫਰਟ ਸੀ, ਅੱਜ ਦੀ ਹੀ ਇਹ ਮੇਨ ਖਬਰ ਸੀ ਕਿ ਚਾਈਨਾ ਨੇ ਉਹਨੂੰ ਫਿਰ ਕਾਮਯਾਬ ਨਹੀਂ ਹੋਣ ਦਿੱਤਾ UN ਸਿਕਿਉਰਿਟੀ ਕਾਉਂਸਲ 'ਚ, ਔਰ ਬੜਾ ਪਿੱਟ ਰਹੇ ਨੇ। ਸੋ ਜ਼ਾਹਿਰ ਹੈ ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਵੀ ਕਲੋਜ਼ ਹੋਈ, ਰਸ਼ੀਆ ਵੀ ਉਸ ਦੇ ਵਿੱਚ ਜੇ ਜੁਆਇਨ ਕਰਦਾ ਹੈ, ਔਰ ਦੂਸਰੇ ਜਿਹੜੇ ਨੇ ਨੇਬਰਸ ਉਹਨਾਂ ਦੇ ਵਿੱਚ ਦੂਸਰੇ ਬੰਗਲਾਦੇਸ਼, ਸ੍ਰੀਲੰਕਾ, ਉਹ ਚਾਈਨਾ ਦੇ ਨੇੜੇ ਨੇ ਔਰ ਉਹ ਵੀ ਉਸ ਸਾਰੇ ਜੁਆਇਨ ਕਰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸੱਚਮੁੱਚ ਸਿਰਫ ਪਾਕਿਸਤਾਨ ਦੀ ਗੇਮ ਚੇਂਜਰ ਨਹੀਂ ਹੈ, ਉਸ ਖਿੱਤੇ 'ਚ ਵੀ ਗੇਮ ਚੇਂਜਰ ਹੈ ਔਰ ਇਸ ਨੇ ਈਵਨ ਇੰਟਰਨੈਸ਼ਨਲ ਇੰਟਰਸਟ ਵੀ, ਜਿਹੜਾ ਜਿਹਨੂੰ ਪਰਮੂਟੇਸ਼ਨ ਕੰਬੀਨੇਸ਼ਨ ਕਹਿੰਦੇ ਨੇ ਪੋਲੀਟੀਕਲ ਫੀਲਡ 'ਚ ਵੀ, ਉਹ ਕਾਫੀ ਬਦਲ ਕੇ ਰੱਖ ਦਿੱਤੇ ਨੇ। ਹਾਲਾਂਕਿ ਮੈਨੂੰ ਹੈਰਾਨੀ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਇੱਕ ਤਬਕਾ ਆਪਣੇ ਆਪ ਨੂੰ ਜਿਹੜੇ ਸਕਾਲਰ ਕਹਿੰਦੇ ਨੇ, ਉਹ ਥੋੜ੍ਹਾ ਬਹੁਤ ਇਹਦੇ 'ਤੇ ਸਵਾਲੀਆ ਨਿਸ਼ਾਨ ਬਣਾ ਰਹੇ ਨੇ। ਕੁਛ ਇਹ ਵੀ ਕਹਿ ਰਹੇ ਨੇ ਜੇ ਅਸੀਂ ਚੀਨ ਦੀ ਕਾਲੋਨੀ ਨਾ ਬਣ ਜਾਈਏ ਜਾਂ ਦੂਸਰਾ। ਮੈਂ ਸਮਝਦਾ ਵੀ ਲੋਕਾਂ ਦਾ ਹੱਕ ਹੁੰਦਾ, ਪਰ ਕੁਛ ਮੁੱਦੇ ਜਿਹੜੇ ਤੁਹਾਨੂੰ ਆਲਰੇਡੀ ਬਹੁਤ ਹਾਈਟ 'ਤੇ ਲਿਜਾ ਰਹੇ ਹੋਣ, ਹੋਰ ਪਾਕਿਸਤਾਨ ਦੇ ਲਈ ਜਿਵੇਂ ਅਮਰੀਕਾ ਨੇ ਹੱਥ ਪਿੱਛੇ ਖਿੱਚਿਆ ਸੀ ਜਾਂ ਖਿੱਚਿਆ, ਜਾਂ ਭਾਰਤ ਦੀ ਹੌਸਟਿਲਿਟੀ ਹੈ, ਜੇ ਚੀਨ ਨਾਲ ਨਾ ਖਲੋਂਦਾ ਤੇ ਪਾਕਿਸਤਾਨ ਨੂੰ ਨਹੀਂ ਸੀ ਕੋਈ ਰਾਹਤ ਮਿਲਣੀ ਕਿਸੇ ਪਾਸਿਓਂ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਸਦ ਜਾਵੇਦ ਜੀ ਦਾ ਜਿਨ੍ਹਾਂ ਨੇ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਪ੍ਰੋਗਰਾਮ ਔਰ ਸਾਲ ਦੇ ਇਸ ਅਖੀਰਲੇ ਪ੍ਰੋਗਰਾਮ ਦਾ ਕਨਕਲੂਜਨ ਵੀ ਅਸੀਂ ਬਾਬਾ ਫਰੀਦ ਜੀ ਦੀ ਬਾਣੀ ਦੇ 2 ਸ਼ਲੋਕਾਂ ਦੇ ਨਾਲ ਕਰ ਰਹੇ ਜੀ। ਪਹਿਲਾ ਸ਼ਲੋਕ ਹੈ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ਼ ਜਾਂ ਵਿਸ, ਸਾਈਂ ਬਾਜੋਂ ਆਪਣੇ ਵੇਦਨ ਕਹੀਐ ਕਿਸ। ਹੁਣ ਜ਼ਾਹਰ ਹੈ ਕਿ ਖੰਡ ਦੇ ਨਾਲ ਬਾਬਾ ਫਰੀਦ ਦਾ ਨਾਂ ਵੀ ਜੁੜਿਆ ਹੋਇਆ ਔਰ ਇਨਫੈਕਟ ਜਿਹੜੇ 13ਵੀਂ ਸਦੀ 'ਚ ਬਾਬਾ ਫਰੀਦ ਹੋਏ ਨੇ ਉਹਨਾਂ ਦਾ ਨਾਂ ਬਾਬਾ ਫਰੀਦ ਸ਼ੱਕਰਗੰਜ ਹੈ। ਔਰ ਇਹ ਵੀ ਕਿਹਾ ਜਾਂਦਾ ਵੀ ਉਹਨਾਂ ਨੂੰ ਸ਼ੱਕਰ ਬਹੁਤ ਪਸੰਦ ਸੀ ਔਰ ਜਦੋਂ ਛੋਟੇ ਸਨ ਬੱਚੇ ਤੇ ਮਾਂ ਨੇ ਇਬਾਦਤ ਵੱਲ ਵੀ ਲਾਉਣ ਲਈ ਸ਼ੱਕਰ ਇਸਤੇਮਾਲ ਕੀਤਾ। ਉਹਨੂੰ ਕਹਿੰਦੇ ਸੀ ਵੀ ਅੱਲਾ ਅੱਲਾ ਕਰਿਆ ਕਰ। ਉਹਨੂੰ ਕਿਹਾ ਜੀ ਕੀ ਦੇਗਾ? ਉਹਨੂੰ ਸ਼ੱਕਰ ਦੇਗਾ।
ਔਰ ਉਹਨਾਂ ਨੇ ਜਦੋਂ ਬਹਿ ਜਾਣਾ ਚੌਂਕੜੀ ਮਾਰ ਕੇ, ਔਰ ਮਾਂ ਨੇ ਉਹਨਾਂ ਦੇ ਆਸਣ ਦੇ ਥੱਲੇ ਸ਼ੱਕਰ ਦੀ ਪੁੜੀ ਰੱਖ ਦੇਣੀ, ਔਰ ਇਵੇਂ ਹੌਲੀ 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 ਫਿਰ ਉਹ ਸਟੇਜ ਆਈ। ਬਾਬਾ ਫਰੀਦ ਨੇ ਫਰਮਾਇਆ ਕਿ ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਕਿ ਫਰੀਦਾ ਸ਼ੱਕਰ, ਸ਼ੱਕਰ ਮਿੱਠੀ ਹੈ, ਖੰਡ, ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ, ਨਿਵਾਤ ਗੁੜ, ਗੁੜ ਵੀ ਮਿੱਠਾ ਹੈ, ਮਾਖਿਓ ਹਨੀ, ਮਾਝਾ ਦੁੱਧ ਜਿਹੜਾ ਤਾਜ਼ਾ ਤਾਜ਼ਾ ਮੱਝ ਦਾ ਦੁੱਧ ਹੁੰਦਾ, ਸਾਰੀਆਂ ਮਿੱਠੀਆਂ ਚੀਜ਼ਾਂ ਗਿਣਾ ਦਿੱਤੀਆਂ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਕਿ ਹੇ ਵਾਹਿਗੁਰੂ, ਹੇ ਅੱਲਾ, ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਜਿੰਨਾ ਮਿੱਠਾ ਤੇਰਾ ਨਾਂ ਹੈ ਇਹਨਾਂ ਚੋਂ ਕੋਈ ਮਿਠਾਸ ਉਹਦੇ ਨੇੜੇ ਤੇੜੇ ਨਹੀਂ ਪਹੁੰਚਦੀ। ਤੇ ਹੁਣ ਬਾਬਾ ਫਰੀਦ ਸਾਡੀ ਹਾਲਤ ਹੀ ਬਿਆਨ ਕਰ ਰਹੇ ਨੇ ਕਿ ਵੀ ਕਹਿੰਦੇ ਦੇਖ ਫਰੀਦਾ ਜੇ ਥੀ ਹੈ, ਕਿ ਦੇਖ ਵੀ ਹੁਣ ਹਾਲ ਕੀ ਹੋ ਗਿਆ। ਸ਼ੱਕਰ ਹੋਈ ਵਿਸ ਹੁੰਦਾ, ਡਾਕਟਰ ਨਹੀਂ ਖਾਣ ਦਿੰਦੇ ਇੱਥੇ, ਉਦੋਂ ਤਾਂ ਕੋਈ ਸ਼ੂਗਰ ਨਹੀਂ ਸੀ ਲੱਭਦੇ, ਪਰ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਖੰਡ ਆ ਉਹ ਜ਼ਹਿਰ ਬਣ ਗਈ, ਕਿ ਵੀ ਸਰੀਰ ਨੂੰ ਸੂਟ ਨਹੀਂ ਕਰਦੀ। ਸ਼ੱਕਰ ਹੋਈ ਵਿਸ ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ। ਕਿ ਜੋ ਹੁਣ ਬੁਢਾਪੇ ਦੇ ਵਿੱਚ ਸਾਡਾ ਹਾਲ ਹੋ ਗਿਆ, ਰੱਬ ਤੋਂ ਬਿਨਾਂ ਹੁਣ ਆਪਣੇ ਦੁੱਖ ਦੀ ਕਹਾਣੀ, ਦਿਲ ਦੀ ਕਹਾਣੀ ਕਿਹਨੂੰ ਸੁਣਾਈਏ। ਕਈ ਥਾਂ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਹੁਣ ਉਹ ਸਾਰੀ ਹਾਲਤ ਹੈ। ਔਰ ਦੂਸਰਾ ਸ਼ਲੋਕ ਵੀ ਇਸ ਹਾਲਤ 'ਚ, ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਬੁਢਾਪੇ ਦਾ ਕੋਈ ਡ੍ਰੈਡਡ ਪਾਰਟ ਹੈ, ਇਹ ਰਿਮਾਈਂਡਰ ਹੈ, ਤਾਂ ਕਿ ਜਦੋਂ ਅਸੀਂ ਜਵਾਨ ਬੱਚੇ ਸਾਰੇ ਸੁਣਦੇ ਹਾਂ ਸਾਨੂੰ ਇਹ ਨਜ਼ਰ ਆਇਆ ਕਿ ਅਲਟੀਮੇਟਲੀ ਬਾਡੀ ਨੇ ਚਲੇ ਜਾਣਾ, ਔਰ ਜਿਹੜਾ ਵੇਲਾ ਤੁਹਾਡੇ ਕੋਲ ਹੈ ਉਸ ਵੇਲੇ ਨੂੰ ਸੰਭਾਲ ਲਓ। ਉਸ ਨੂੰ, ਜਿਵੇਂ ਮੈਂ ਕਿਹਾ ਵੀ ਸਮੇਂ ਦੇ ਅੱਗੇ ਜ਼ੁਲਫਾਂ ਨੇ, ਅੱਗੋਂ ਦੀ ਫੜ ਲਓ, ਪਿੱਛੋਂ ਹੋ ਗਿਆ ਕੋਈ ਨਹੀਂ, ਅਜੇ ਬੜੀ ਉਮਰ ਪਈ ਆ। ਮੈਂ ਕਿਹਾ ਜੀ ਫਿਰ ਤਾਂ ਸ਼ੱਕਰ ਵੀ ਵਿਸ ਹੋ ਜਾਣੀ ਹੈ, ਚੌਂਕੜੀ ਵੀ ਨਹੀਂ ਵੱਜਣੀ, ਗੋਡੇ ਵੀ ਦੁਖਦੇ ਨੇ, ਗਿੱਟੇ ਵੀ ਦੁਖਦੇ ਨੇ, ਤੁਰੇ ਜਾਂਦੇ ਵੀ ਕੰਨਾਂ 'ਚ ਵੀ ਨਹੀਂ ਸੁਣਦਾ। ਅਗਲਾ ਸ਼ਲੋਕ ਇਹੀ ਹੈ, ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈ ਆ ਹੋਰ ਕਰੇਂਦੀ ਵਨ। ਪਤੀਨੀਆਂ ਹੁੰਦਾ ਕਮਜ਼ੋਰ ਹੋ ਗਈਆਂ ਵੀ ਅੱਖਾਂ। ਬਾਬਾ ਫਰੀਦ ਕਹਿੰਦੇ ਨੇ ਕਿ ਹੁਣ ਹਾਲਤ ਇਹ ਹੋ ਗਈ ਕਿ ਫਰੀਦਾ ਅੱਖੀਂ ਦੇਖ ਪਤੀਣੀਆਂ, ਵੀ ਅੱਖਾਂ ਕਮਜ਼ੋਰ ਹੋ ਗਈਆਂ। ਸੁਣ ਸੁਣ ਰੀਣੇ ਕੰਨ, ਕੰਨ ਵੀ ਬੋਲੇ ਹੋ ਗਏ। ਕੋਚੀ ਬੋਲਦਾ ਜਿਵੇਂ ਹੁੰਦਾ ਨਾ, ਦੋ ਬੋਲਿਆਂ ਦੀ ਗੱਲ ਖੜਕਾ ਰਿਹਾ, ਉਹ ਬਾਹਰੋਂ ਕਹਿੰਦਾ ਨਹਾਉਂਦਾ, ਉਹ ਕਹਿੰਦਾ ਅੰਦਰੋਂ ਹਾਂ ਨਹਾਉਂਦਾ, ਬਾਹਰੋਂ ਕਹਿੰਦਾ ਮੈਂ ਕਿਹਾ ਖੋਰੇ ਨਹਾਉਂਦਾ, ਨਾ ਉਹਦੀ ਗੱਲ ਨੂੰ ਸਮਝ ਆਈ, ਨੂੰ ਸਮਝ ਆਈ। ਉਹ ਹੁਣ ਹਾਲਤ ਇਹੀ ਹੁੰਦੀ ਹੈ, ਅਸੀਂ ਉਸੇ ਡਾਇਰੈਕਸ਼ਨ 'ਚ ਜਿਹੜੇ ਆ ਪਹੁੰਚ ਗਏ ਹਾਂ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈ ਹੈ। ਹੁਣ ਸਾਖ ਪਕੰਦੀ ਇਹ ਨਹੀਂ ਕੋਈ ਸਾਗ ਪੱਕ ਗਿਆ, ਬਾਡੀ ਪੱਕ ਗਈ ਹੈ, ਐਨ ਬੁੱਢਾ ਹੈ, ਕਿਤੋਂ ਇੱਥੋਂ ਚੁਰ ਕਰ ਰਹੀ ਹੈ ਸਕਿਨ, ਕਿਤੇ ਇੱਧਰ ਹੋ ਰਿਹਾ ਹੈ ਕਿ ਫਸਲ ਪੱਕ ਗਈ। ਜਿਵੇਂ ਹੁੰਦਾ ਹੈ ਵੀ ਪੱਕੀ ਤੋਂ ਬਾਅਦ ਵੱਢਣ ਦਾ ਹੀ ਕੰਮ ਹੁੰਦਾ ਜੀ। ਬੁਢਾਪਾ ਆ ਗਿਆ, ਮਤਲਬ ਕਿ ਆ ਗਿਆ ਜੀ ਅਖੀਰਲਾ ਐਗਜ਼ਿਟ, ਬਾਹਰ ਨਿਕਲੋ। ਸਾਖ ਪਕੰਦੀ ਆਈ ਹੈ ਹੋਰ ਕਰੇਂਦੀ ਵਨ, ਹੋਰ ਕਰੇਂਦੀ ਵਨ ਹੈ। ਇਹ ਹੁਣ ਸਰੀਰ ਰੰਗ ਬਰੰਗੇ ਜਿਹੜਾ ਆਪਣੇ ਰੰਗ ਦਿਖਾਉਂਦਾ ਹੈ। ਦੁੱਖ ਦਾ ਸਿਰ ਹੁੰਦਾ ਬੰਦਾ ਉਹਦਾ ਕਰਦਾ, ਫਿਰ ਕੋਈ ਹੋਰ ਹੋ ਜਾਂਦਾ, ਤੁਰੇ ਜਾਂਦੇ ਗਿੱਟਾ ਨਿਕਲ ਜਾਂਦਾ। ਰਾਤ ਨੂੰ ਜਿਹੜਾ ਨਾ ਨੀਂਦ ਆਉਂਦੀ ਹੈ, ਆ ਜਾਏ ਤਾਂ ਜਾਗ ਨਹੀਂ ਆਉਂਦੀ। ਇਹ ਹੈ ਹੋਰ ਕਰੇਂਦੀ ਵਨ, ਕਿ ਵੀ ਹੁਣ ਕਿਸੇ ਚੀਜ਼ ਤੇ ਕਿਸੇ ਕੋਈ ਇੱਕ ਦਾ ਦੂਜਾ ਕੋਈ ਹੁਕਮ ਨਹੀਂ ਮੰਨਦਾ। ਬਾਡੀ ਦੇ ਸਾਰੇ ਹੀ ਹਿੱਸੇ ਜਿਹੜੇ ਨੇ ਰੰਗ ਬਰੰਗੇ ਰੰਗ ਦਿਖਾ ਰਹੇ ਨੇ। ਸੋ ਇਹਦੇ ਨਾਲ ਅਸੀਂ ਐਂਡ ਕਰਦੇ ਹਾਂ ਇਸ ਅਖੀਰਲੇ ਪ੍ਰੋਗਰਾਮ ਦਾ, ਔਰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਵੀ ਸਤਿਗੁਰੂ ਰਹਿਮਤ ਕਰਨ ਕਿ ਇਹ ਸਾਰਾ ਜਿਹੜਾ ਨਵਾਂ ਵਰ੍ਹਾ ਹੈ ਜਿੱਥੇ ਰੱਬ ਦੀ ਯਾਦ ਵਿੱਚ ਬੀਤੇ, ਤੈਨੂੰ ਰੱਬ ਨਾ ਭੁੱਲੇ। ਇਹ ਦੁਆ ਫਕੀਰਾਂ ਦੀ, ਇਹ ਹਰ ਇੱਕ ਦੇ ਲਈ ਫਕੀਰ ਇਹੀ ਦੁਆ ਮੰਗ ਸਕਦਾ ਹੈ ਕਿ ਸਭ ਨੂੰ ਰੱਬ ਯਾਦ ਰਹੇ। ਔਰ ਗੁਰੂ ਅਮਰਦਾਸ ਜੀ ਦੇ ਇਸ ਸ਼ਲੋਕ ਨਾਲ ਮੈਂ ਕਨਕਲੂਡ ਕਰਦਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੱਸ ਦਈਏ ਕਿ ਤੁਸੀਂ TV 84 ਨੂੰ ਦੇਖ ਸਕਦੇ ਹੋ, ਸਪੈਕਟਰਮ, ਜਾਦੂ ਬਾਕਸ, roku, Facebook, Bell 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, TV 84 ਦੀ ਐਪ ਤੇ ਗਲੋਬਲ CPN ਦੀ ਐਪ ਰਾਹੀਂ ਤੁਸੀਂ ਇਸ TV 84 ਨੂੰ ਦੇਖ ਸਕਦੇ ਹੋ। ਤੇ ਜਾਂਦੇ ਜਾਂਦੇ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਵਧਾਈ ਦਿੰਦੇ ਹਾਂ 2017 ਦੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿੰਦੇ ਹਾਂ। ਤੇ ਇਹ ਵਰਾ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ, ਖੇੜੇ ਲੈ ਕੇ ਆਵੇ। ਇੱਥੇ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ।
sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।